व्यूअर्स वेलकम बैक ऑन प्रोग्राम। सो व्यूअर्स गलबात करन जा रहे हैं ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੀ ਬੌਂਡੀ ਬੀਚ ਤੇ ਯਹੂਦੀਆਂ ਦੇ ਖਿਲਾਫ ਹੋਈ ਹਿੰਸਕ ਘਟਨਾ ਦੌਰਾਨ ਇੱਕ ਸਿੱਖ ਨੌਜਵਾਨ ਅਮਨਦੀਪ ਸਿੰਘ ਬੋਲਾ ਦੇ ਬਹਾਦਰੀ ਭਰੇ ਕਿਰਦਾਰ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਹਿੰਸਕ ਘਟਨਾ ਦੀ ਨਿਖੇਧੀ ਕਰਦਿਆਂ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਕੀਤੀ ਗਈ ਹੈ। ਸੋ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇੱਕ ਸੈਗਮੈਂਟ ਕੀਤਾ ਸੀ ਪਿਛਲੇ ਦਿਨ ਜਿਹੜਾ ਹਿੰਸਕ ਵਰਤਾਰਾ ਖਾਸ ਤੌਰ ਤੇ ਹਾਨੂਕਾ ਜੂਇਸ਼ ਹੌਲੀਡੇ ਦੇ ਮੌਕੇ ਤੇ ਸਿਡਨੀ ਦੇ ਪ੍ਰੋਪਰ ਉਸ ਬੌਂਡੀ ਬੀਚ ਜਿਹੜਾ ਇੱਕ ਪਪੂਲਰ ਉਹਨਾਂ ਦਾ ਪਿਕਨਿਕ ਸਪਾਟ ਵੀ ਔਰ ਲੋਕਾਂ ਦੇ ਵਿਜ਼ਿਟ ਦਾ ਵੀ ਇੱਕ ਮੁਕਾਮ ਰਿਹਾ ਉਸ ਥਾਂ ਤੇ ਹੋਇਆ। ਉਸ ਬਾਰੇ ਹੋਰ ਵੀ ਤੱਥ ਸਾਹਮਣੇ ਆ ਰਹੇ ਨੇ। ਇਮੀਡੀਏਟਲੀ ਤਾਂ ਉਹ ਜਿਹੜਾ ਇੱਕ ਸੀਰੀਅਨ ਮੂਲ ਦਾ ਇਸਲਾਮ ਦੇ ਵਿੱਚ ਯਕੀਨ ਰੱਖਣ ਵਾਲਾ ਇਨਸਾਨ ਜਿਸ ਨੇ ਜਾ ਕੇ ਉਸ ਨੂੰ ਇੱਕ ਨੂੰ ਗਨਮੈਨ ਨੂੰ ਦਬੋਚਿਆ, ਉਹਦੀ ਗਨ ਖੋਈ, ਦੂਜੇ ਨੇ ਉਹਨੂੰ ਸ਼ੂਟ ਕੀਤਾ ਔਰ ਉਹ ਸਰਵਾਈਵ ਕਰ ਗਿਆ। 5 ਗੋਲੀਆਂ ਉਹਦੇ ਲੱਗੀਆਂ ਔਰ ਈਵਨ ਅਸੀਂ ਉਹ ਜਿਹੜੀ ਆਪਟਿਕ ਵੀ ਦੇਖੀ ਕਿ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਐਲਬਨੀ ਹਸਪੀਟਲ ਦੇ ਵਿੱਚ ਉਹਨੂੰ ਮਿਲ ਰਹੇ ਨੇ, ਉਹਨੂੰ ਹੀਰੋ ਕਹਿ ਰਹੇ ਨੇ। ਪ੍ਰੈਜ਼ੀਡੈਂਟ ਟਰੰਪ ਨੇ ਵੀ ਆਪਣੀ ਪ੍ਰੈਸ ਬਰੀਫਿੰਗ 'ਚ ਉਹਨੂੰ ਗ੍ਰੇਟ ਹੀਰੋ ਔਰ ਦੂਸਰਾ ਕਿਹਾ। ਤਾਂ ਹੁਣ ਜਿਹੜੇ ਫੈਕਟ ਸਾਹਮਣੇ ਆ ਰਹੇ ਨੇ ਕਿਉਂਕਿ ਇਸ ਕਿਸਮ ਦੇ ਮੌਕੇ ਰਿਸਪੌਂਸ ਵੀ ਸਪੌਂਟੇਨੀਅਸ ਹੁੰਦਾ ਹੈ। ਇੱਕ ਸਿੱਖ ਨੌਜਵਾਨ ਜਿਹੜਾ ਨਿਊਜ਼ੀਲੈਂਡ ਬੇਸਡ ਅਮਨਦੀਪ ਸਿੰਘ ਬੋਲਾ, ਉਹ ਉੱਥੇ ਟ੍ਰੇਨਰ ਹੈ, ਫਿਜ਼ੀਕਲ ਟ੍ਰੇਨਰ, ਉਹ ਵੀ ਉੱਥੇ ਸੀ, ਆਪਣੇ ਕਬਾਬ ਖਾ ਰਿਹਾ ਸੀ ਜਿਵੇਂ ਸਾਰੀ ਸਟੋਰੀ। ਔਰ ਈਵਨ ਹਾਲਾਂ ਜਿਹੜੇ ਸਾਰੇ ਤੱਥਾਂ ਨੂੰ ਰੁਕਾਉਣ ਵਾਲੇ ਹੁੰਦੇ ਨੇ ਲੇਕਿਨ PTI ਨੇ, ਪ੍ਰੈਸ ਟਰਸਟ ਆਫ ਇੰਡੀਆ ਨੇ ਵੀ ਇਹਦੇ ਤੇ ਸਟੋਰੀ ਕੀਤੀ ਹੈ। ਸਿੱਖ ਮੈਨ ਹੂ ਹੈਲਪਡ ਰੈਸਟੇਨ ਅਟੈਕਰ ਐਟ ਸਿਡਨੀ ਬੌਂਡੀ ਬੀਚ ਸੇਜ਼ ਵਾਂਟਡ ਟੂ ਗੈਟ ਅਟੈਕਰ ਡਾਊਨ। ਔਰ ਇਹ ਅਮਨਦੀਪ ਸਿੰਘ ਬੋਲਾ ਜਿਹੜਾ ਉੱਥੇ ਮੌਕੇ ਤੇ ਮੌਜੂਦ ਸੀ, ਉਹਨੇ ਕਿਹਾ ਵੀ ਪਹਿਲਾਂ ਤਾਂ ਮੈਂ ਸਮਝਿਆ ਵੀ ਐਵੇਂ ਕੋਈ ਆਤਿਸ਼ਬਾਜ਼ੀ ਹੈ, ਫਾਇਰਵਰਕਸ ਨੇ, ਪਰ ਜਦੋਂ ਇਹ ਸਾਹਮਣੇ ਆਇਆ ਕਿ ਭਾਈ ਕੀ ਹੈ, ਉਹ ਭੱਜ ਕੇ ਜਾ ਕੇ ਉਹਨੇ I jumped on top of the shooter and grabbed his arms। ਇਹਨੇ ਉਹਨੂੰ ਜਿਹੜਾ ਉਹਦੇ ਤੇ ਜੰਪ ਕਰਕੇ ਉਹਨੂੰ ਸੁੱਟ ਲਿਆ। ਪੁਲਿਸ ਆਫੀਸਰ ਵੀ ਪਹੁੰਚ ਗਿਆ ਔਰ ਉਹਨੇ ਕਿਹਾ ਕਿ ਬਈ let not him go, I wanted to help get one of the shooters down, so just help anybody that needed help। ਉਹਨੇ ਕਿਹਾ ਵੀ ਮੈਂ ਆਪਣਾ ਫਰਜ਼ ਅਦਾ ਕੀਤਾ ਔਰ ਇਸ ਦੇ ਉੱਤੇ ਉਸ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ। ਹੁਣ ਜ਼ਿਕਰ ਇੰਟਰਨੈਸ਼ਨਲ ਮੀਡੀਆ 'ਚ ਵੀ ਹੋਇਆ ਕਿ ਭਾਈ ਉਸਨੇ ਆਪਣੀ ਜਾਨ ਖਤਰੇ 'ਚ ਪਾ ਕੇ, ਇਹ ਇਨਸਟੈਂਟ ਪ੍ਰੋਗਰਾਮਿੰਗ ਹੈ ਸਿੱਖ ਦੀ। ਹਾਲਾਂਕਿ ਉਹ ਸਿੱਖ ਇਸ ਰੂਪ 'ਚ ਨਹੀਂ ਹੈ ਲੇਕਿਨ ਉਹਨੂੰ ਇਹ ਲੱਗਾ ਵੀ ਕੀ ਹੈ, ਲੋਕ ਮਾਰੇ ਜਾ, ਉਹਨੇ ਆਪਣੀ ਪਰਵਾਹ ਨਹੀਂ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਇਹ ਰੀਅਲ ਹੀਰੋ ਨੇ। ਔਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਓਵਰਆਲ ਇਸ ਘਟਨਾ ਦੀ ਨਿਖੇਧੀ ਕਰਦੇ ਆ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਿੱਖ ਕਮਿਊਨਿਟੀ ਆਫ ਵੈਸਟਰਨ ਆਸਟ੍ਰੇਲੀਆ ਕੰਡੈਮਸ एंटी-सेमेटिक अटैक एट बॉन्डी बीच हानुका सैलीब्रेशन। और ਉਹਦੇ 'ਚ ਉਹਨਾਂ ਨੇ ਇਹ ਸਾਰੀ ਘਟਨਾਕ੍ਰਮ ਨੂੰ ਜਿਹਦੇ 'ਚ ਕਾਵਰਡਲੀ ਐਕਟ ਆਫ ਵਾਇਲੈਂਸ ਜਿਹਦੇ 'ਚ 15 ਬੇਗੁਨਾਹ ਜਾਨਾਂ ਗਈਆਂ ਜਿਨ੍ਹਾਂ ਦੇ ਵਿੱਚ 10 ਸਾਲ ਦੇ ਬੱਚੇ ਵੀ ਸ਼ਾਮਲ ਹੈ ਔਰ ਰਬਾਈ ਵੀ ਹੈ ਔਰ ਡਜ਼ਨਸ ਹੋਰ ਜ਼ਖਮੀ ਹੋਏ, ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹ ਡਾਇਰੈਕਟ ਹਮਲਾ ਹੈ ਵੈਲਿਊਜ਼ ਆਫ ਹਿਊਮੈਨਿਟੀ, ਟੋਲਰੈਂਸ, ਰਿਲੀਜੀਅਸ ਫਰੀडम ਜਿਹੜੀ ਕਿ ਆਸਟ੍ਰੇਲੀਅਨ ਸੁਸਾਇਟੀ ਦੀ ਜਿਹੜੀ ਹੈ ਉਹ ਮੁੱਢਲੇ ਜਿਨ੍ਹਾਂ ਦੇ ਪਿਲਰਸ ਦੇ ਉੱਤੇ ਸੁਸਾਇਟੀ ਖੜੀ ਹੈ। ਔਰ ਉਹਨਾਂ ਨੇ ਫਿਰ ਸਿੱਖਜ਼ਮ ਦੀ ਗੱਲ ਕਰਦੇ ਆ ਕਿਹਾ ਕਿ ਭਾਈ ਅਸੀਂ ਜਿਹੜਾ ਪ੍ਰਿੰਸੀਪਲਸ ਆਫ ਇਕੁਆਲਿਟੀ, ਜਸਟਿਸ, ਯੂਨੀਵਰਸਲ ਬ੍ਰਦਰਹੁੱਡ ਜੋ ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਉਸ ਯਕੀਨ ਕਰਦੇ ਆ। ਕਿਸੇ ਵੀ ਕਿਸਮ ਦੀ ਨਫ਼ਰਤ, ਬਿਗਟਰੀ, ਐਕਸਟ੍ਰੀਮਿਜ਼ਮ ਉਸ ਦੀ ਨਿਖੇਧੀ ਕਰਦੇ ਆ। ਸਾਡਾ ਧਰਮ ਸਾਨੂੰ ਸਿਖਾਉਂਦਾ ਕਿ ਭਾਈ ਇਹ ਜਿਹੜਾ ਵੀ ਕੋਈ ਵਲਨਰੇਬਲ ਆ ਉਹਦੇ ਨਾਲ ਖਲੋਣਾ। ਜਿਹੜਾ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋਏ ਸਾਡਾ ਪ੍ਰਿੰਸੀਪਲ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਟੈਕ ਹੈ ਇਹ ਟੌਕਸਿਕ ਆਈਡੀਓਲੋਜੀ, ਇਹ ਟੌਕਸਿਕ ਆਈਡੀਓਲੋਜੀ 'ਚ ਕੀ ਹੈ ਜਿਹਦੇ 'ਚ ਟਿਰਨੀ, ਸੁਪਰਾਮਿਜ਼ਮ, ਮੈਜੋਰੀਟੇਰੀਅਨਿਜ਼ਮ, ਇਨਟੋਲਰੈਂਸ ਇਹ ਇੰਬਾਈਬਡ ਹੈ ਜਿਹਨਾਂ ਲੋਕਾਂ ਦੇ ਅੰਦਰ ਜਿਹੜੇ ਇਸ ਕਿਸਮ ਦਾ ਵਿਸ਼ਵਾਸ ਰੱਖਦੇ ਨੇ ਔਰ ਉਹਨਾਂ ਦੀ ਟ੍ਰੇਨਿੰਗ ਇਸ ਕਿਸਮ ਦੀ ਹੈ ਔਰ ਇਸ 'ਚੋਂ ਹੀ ਇਹ ਜਿਹੜਾ ਪੈਦਾ ਹੋਇਆ। ਫਿਰ ਉਸ 'ਚ ਉਹਨਾਂ ਨੇ ਕਿਹਾ ਵੀ ਸਿੱਖਾਂ ਦੇ ਤੌਰ 'ਤੇ ਵੀ ਕਿਉਂਕਿ ਅਸੀਂ ਸਪੀਡ ਨੂੰ ਹੰਡਾਇਆ ਹੋਇਆ ਹੈ, ਅੱਜ ਵੀ ਹੰਡਾ ਰਹੇ ਹਾਂ। 1984 ਸਿੱਖ ਜੈਨੋਸਾਈਡ ਹੋਏ, ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਹੋਏ,
ਜਿਹਦੇ 'ਚ ਕਿ ਸਿੱਖ ਐਕਟਿਵਿਸਟ ਨੂੰ ਡਾਇਸਪੋਰਾ ਦੇ ਵਿੱਚ ਵੀ ਟਾਰਗੇਟ ਕੀਤਾ ਜਾ ਰਿਹਾ ਹੈ। 9/11 ਤੋਂ ਬਾਅਦ ਹੀਟ ਕ੍ਰਾਈਮਸ ਦਾ ਅਸੀਂ ਸ਼ਿਕਾਰ ਹੋਏ ਹਾਂ। ਇਸ ਲਈ ਅਸੀਂ ਇਸ ਪੀੜ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਔਰ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੇ ਸਫਰਰ ਨੇ, ਪੀੜਤ ਨੇ, ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਹੈ ਆਸਟ੍ਰੇਲੀਆ ਦੀ ਜੂਇਸ਼ ਕਮਿਊਨਿਟੀ ਦੇ ਨਾਲ ਵੀ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਹੈ। who have faced a surge in anti-Semitic incidents since October 2023। 1.5 ਲੱਖ ਯਹੂਦੀ ਆਸਟ੍ਰੇਲੀਆ 'ਚ ਰਹਿੰਦੇ ਨੇ ਔਰ ਪਿਛਲੇ ਪੀਰੀਅਡ ਦੇ ਵਿੱਚ ਕਾਫੀ ਘਟਨਾਵਾਂ ਜਿਹੜੀਆਂ ਨੇ ਉਹ ਆਸਟ੍ਰੇਲੀਆ ਦੇ ਵਿੱਚ ਯਹੂਦੀਆਂ ਦੇ ਖਿਲਾਫ ਹੋਈਆਂ। ਸੋ ਉਹਨਾਂ ਨੇ ਫਿਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਆਪਣੇ ਜਿਹੜੇ ਸਿੱਖ ਨੌਜਵਾਨ ਦਾ ਕਿਰਦਾਰ ਹੈ ਉਸ ਨੂੰ ਐਪਰੀਸ਼ੀਏਟ ਕੀਤਾ। ਵੀ ਪ੍ਰਾਊਡਲੀ commend the extraordinary heroism of Sikh brother Amandeep Singh Bola, a Punjabi Sikh personal trainer who ran towards the gunfire, tackled one of the gunmen, disarmed him and held him down until police arrived, action that undoubtedly saved many lives and embodied the highest Sikh ideals of courage, chivalry and protection of the innocent। और नाल दी नाल उन्होंने फिर ਜਿਹੜੇ ਅਹਿਮਦ ਅਲ ਅਹਿਮਦ ਜਿਸ ਦਾ ਮੈਂ ਜ਼ਿਕਰ ਕੀਤਾ ਕਿ ਹਸਪੀਟਲ 5 ਬੁਲੇਟਸ ਵੀ ਉਹਨੇ ਲਈਆਂ, ਉਹਨਾਂ ਦੀ ਵੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ। ਫਿਰ ਉਹਨਾਂ ਨੇ ਆਸਟ੍ਰੇਲੀਅਨ ਸਿੱਖਾਂ ਨੂੰ ਵੀ ਹੌਟਲਾਈਨ ਔਰ ਦੂਸਰੇ ਨੰਬਰ ਦਿੱਤੇ ਨੇ ਕਿ ਜਿਹੜੀ ਇਸ ਵੇਲੇ ਹੇਟ ਕ੍ਰਾਈਮ ਹੈ ਉਸ ਬਾਰੇ ਰਿਪੋਰਟ ਕਰਨ। ਨਾਲ ਦੀ ਨਾਲ ਉਹਨਾਂ ਨੇ ਆਸਟ੍ਰੇਲੀਅਨ ਅਥਾਰਟੀਜ਼ ਨੂੰ ਵੀ ਕਿਹਾ ਕਿ ਜਿਹੜੇ ਪਰਪੀਟ੍ਰੇਟਰ ਨੇ ਉਹਨਾਂ ਨੂੰ ਜਸਟਿਸ ਦਿੱਤਾ ਜਾਏ। ਐਂਡ ਵੀ ਅਰਜ ਆਲ ਆਸਟ੍ਰੇਲੀਅਨ ਸਿੱਖਸ, ਜੂਜ਼, ਮੁਸਲਿਮਸ, ਕ੍ਰਿਸਚਨਸ ਐਂਡ ਅਦਰਸ to reject hate and embrace our shared values of compassion and coexistence. Let this tragedy not divide us but unite us as building a safer, more inclusive Australia। ਸੋ ਅਸੀਂ ਸਮਝਦੇ ਹਾਂ ਵੀ ਬੜੀ ਟਾਈਮਲੀ ਹੈ ਪ੍ਰੈਸ ਰਿਲੀਜ਼। ਵੈਸੇ ਜੇ ਇਸ ਤੋਂ ਵੀ 2 ਦਿਨ ਪਹਿਲਾਂ ਹੁੰਦੀ ਤੇ ਇਸ ਦਾ ਹੋਰ ਵੀ ਜਿਹੜਾ ਉਹ ਚਰਚਾ ਹੋਣਾ ਸੀ, ਲੇਕਿਨ ਦੇਰ ਆਇਦ ਦਰੁਸਤ ਆਇਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।